अस्सलाम वालेकुम लो जी यारो बेलियो मित्रों ते सज्जनों तुसी देख रहे हो SMS पंजाबी। तुहाडे सारिਆਂ ਦਾ ਲਾਈਕ ਕਮੈਂਟ ਦੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਜੇ ਅਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਕੰਮ ਜ਼ਰਾ ਛੇਕ ਕੇ ਰੱਖੋ। ਲੋ ਜੀ ਧੁੰਮਾਂ ਪੈ ਗਈਆਂ ਹਰ ਪਾਸੇ ਔਰ ਧੁੰਮਾਂ ਇਹ ਪੈ ਗਈਆਂ ਕਿ ਮਾਈ ਤੰਦੂਰ ਵਾਲੀ ਮਾਈ ਜਨਾਲੇ ਤੇ ਵਾਲੀ ਮਾਈ ਕਤਰੀ ਕਬਾਬਾਂ ਵਾਲੀ ਜਿਹੜੀ ਹੈ ਉਹਨੇ ਬੱਸਾਂ ਜਿਹੜੀਆਂ ਲਾਂਚ ਕੀਤੀਆਂ ਨੇ ਜਨਾਬ ਗ੍ਰੀਨ ਬੱਸਾਂ ਹਰ ਪਾਸੇ ਜਿਹੜੀਆਂ ਨੇ ਨਾ ਉਹਨੇ ਚਲਾ ਦਿੱਤੀਆਂ ਨੇ। ਹਰ ਪਾਸੇ ਦਾ ਮਤਲਬ ਇਹ ਨਹੀਂ ਕਿ ਸਾਰਿਆਂ ਨੂੰ ਅਵੇਲੇਬਲ ਹੋਏਗੀ, ਅਜੇ ਐਵੇਂ ਤੁਸੀਂ ਕਹਿ ਲਓ ਕਿ ਉਹਨੇ ਟਰਾਇਲ ਬੇਸ 'ਤੇ ਚਲਾਈਆਂ ਨੇ। ਹਾਂ ਅਤੇ ਵੱਡੀ ਖੇਪ ਜਿਹੜੀ ਹੈ ਵੱਡੇ ਕਮਿਸ਼ਨ ਵੱਡੇ ਕਿੱਕਬੈਕਸ ਵੱਡੇ ਘਪਲੇ ਹਿਸਾਬ ਕਿਤਾਬ ਉਹਦੇ ਬਾਅਦ 'ਚੋਂ ਚੱਲਣਾ ਚਲਾਉਣਾ ਹੋਏਗਾ। ਜਿਹੜਾ ਚੱਲਣਾ ਚਲਾਉਣਾ ਹੁੰਦਾ ਸਿਆਸਤਦਾਨਾਂ ਦਾ ਹਿਸਾਬ ਕਿਤਾਬ ਖਾਸ ਤੌਰ 'ਤੇ ਨੂਨ ਲੀਗੀਆਂ ਦਾ ਤਾਂ ਵਤੀਰਾ ਹੀ ਹੈ ਕਿੱਕਬੈਕਸ ਉਹ ਸਾਰਾ ਕੁਝ ਹਿਸਾਬ ਕਿਤਾਬ ਲਾ ਕੇ ਅਤੇ ਉਹ ਪੈਸੇ ਜਿਹੜੇ ਨੇ ਉਹਦੇ ਪ੍ਰੋਜੈਕਟਸ ਦੇ ਤੁਹਾਡੀ ਜੇਬ ਤੋਂ ਆਪਣੀ ਇਹ ਕੋਈ ਨਹੀਂ ਕਿ ਬਈ ਸ਼ਰੀਫ ਖਾਨਦਾਨ ਜਿਹੜਾ ਉਹ ਆਪਣੀ ਜੇਬੋਂ ਕੱਢ ਕੇ ਪੈਸਾ ਲਾ ਕੇ ਅਤੇ ਬੱਸਾਂ ਤੁਹਾਡੇ ਵਾਸਤੇ ਲਿਆ ਰਿਹਾ ਨਹੀਂ, ਇਹ ਤੁਹਾਡੀ ਜੇਬ 'ਤੇ ਡਾਕਾ ਮਾਰ ਕੇ ਅਤੇ ਆ ਬੱਸਾਂ ਤੁਹਾਨੂੰ ਦੇਗਾ। ਉਹ ਬੱਸਾਂ ਬਾਅਦ 'ਚੋਂ ਜਿਹੜੀਆਂ ਪਹਿਲੇ ਬੱਸਾਂ ਜਿਹੜੀਆਂ ਚਲਾਈਆਂ ਉਹ ਕੂੜੇ ਦੇ ਭਾਅ ਜਿਹੜੀਆਂ ਉਹ ਕੀ ਕਹਿੰਦੇ ਉਹਨੂੰ ਆਪਣਾ ਲੋਹਾ ਪੁਰਾਣਾ ਲੈ ਲੱਦੀ ਲੈ ਉੱਥੇ ਵਿਕਣੀਆਂ ਨੇ। ਹਾਂ ਕਚਰੇ ਦੇ ਵਿੱਚ ਜਿਹੜਾ ਨਾ ਉਹ ਵੇਚਣਾ ਕਬਾੜ ਦੇ ਵਿੱਚ ਵਿਕਣੀਆਂ ਨੇ ਜਾ ਕੇ ਜੋ ਹਿਸਾਬ ਕਿਤਾਬ ਹੈ। ਲੇਕਿਨ ਖੈਰ ਉਹਨੇ ਜਨਾਬ ਉਹਦਾ ਇਫਤਿਤਾਹ ਸ਼ੁਰੂ ਕਰਕੇ ਅਤੇ ਹੁਣ ਜਿਹੜੇ ਨਾ ਬੜੇ ਨਾਮ ਜਿਹੜੇ ਨੇ ਲਾਂਚ ਕੀਤੇ ਜਾ ਰਹੇ ਨੇ ਔਰ ਆ ਕੇ ਸਾਨੂੰ ਦੱਸ ਰਹੇ ਨੇ ਕਿ ਬਈ ਬੱਲੇ ਪੰਜਾਬ ਦੀ ਵਜ਼ੀਰ ਆਲਾ ਉਹ ਫਾਰਮ 47 ਵਾਲੀ ਵਜ਼ੀਰ ਆਲਾ ਜਿਹੜੀ ਆ ਉਹਨੇ ਜਨਾਬ ਆ ਬੱਸਾਂ ਚਲਾ ਕੇ ਅਤੇ ਕਮਾਲ ਹੀ ਕੰਮ ਕਰਦੇ। ਹਾਲਾਂਕਿ ਇਹਦੇ ਪਿਓ ਨੇ ਟੈਕਸੀਆਂ ਵੀ ਚਲਾਈਆਂ ਸੀ। ਹਾਂ ਉਹਦੀ ਵੀ ਗੱਲ ਕਰਦੇ ਵਿੱਚ ਕਿ ਬਈ ਇਹਦੇ ਪਿਓ ਨੇ ਟੈਕਸੀ ਚਲਾਈ ਟੈਕਸੀ ਚਲਾਈਆਂ ਸੀ ਯਾਰ ਯੈਲੋ ਕੈਬ ਟੈਕਸੀ। ਹਾਂ ਪਾਈਆਂ ਇਹਦੇ ਪਿਓ ਨੇ ਚਲਾਈਆਂ ਕਿਸੇ ਹੋਰ ਨੇ। ਹਾਂ ਔਰ ਜਿਨ੍ਹਾਂ ਨੇ ਚਲਾਈਆਂ ਹਾਂ ਉਹ ਹੁਣ ਦੇਖੋ ਕੀ ਕਿੱਥੋਂ ਕਿੱਥੇ ਪਹੁੰਚ ਗਏ ਹੋ। ਬਹਰਾਲ ਗੱਲ ਕਿਤੇ ਹੋਰ ਨਿਕਲ ਜਾਏਗੀ ਅਤੇ ਇਹਨੇ ਜਨਾਬ ਬੱਸਾਂ ਚਲਾਤੀਆਂ ਹੁਣ ਅਤੇ ਹੁਣ ਬੜੇ ਨਾਮ ਜਿਹੜੇ ਨੇ ਉਹ ਆ ਰਹੇ ਨੇ ਉਹ ਆ ਕੇ ਕੀ ਪੈਗਾਮਾਤ ਦੇ ਰਹੇ ਨੇ ਬੱਲੇ। ਸਭ ਤੋਂ ਪਹਿਲਾ ਸ਼ਾਹਕਾਰ ਜਿਹੜਾ ਉਹ ਤੁਸੀਂ ਜਾਣਦੇ ਹੋ ਨਸੀਮ ਵਿੱਕੀ ਸਟੇਜ ਐਕਟਰ ਬੜਾ ਅੱਛਾ। ਅੱਜ ਤੋਂ ਪਹਿਲੇ ਬੜੀ ਇੱਜ਼ਤ ਸੀ ਇਹਦੀ। ਹਾਂ ਨਹੀਂ ਹੁਣ ਫਾਰਗ ਹੋ ਗਿਆ। ਹਾਂ ਕਿਉਂਕਿ ਇਹਨੇ ਜਿਹੜਾ ਨਾ ਆਹ ਗੰਦ 'ਚ ਗਿਰਿਆ। ਆਹ ਦੇਖੋ ਕਿੱਦਾਂ ਦੀਆਂ ਫਨਕਾਰੀਆਂ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਆਵਾਮ ਨਾਲ। ਆਹ ਜਿਹੜੀ ਮਾਈ ਹਕੂਮਤ ਆ ਸਾਰੇ ਸਟੇਜ ਦੇ ਫਨਕਾਰ ਜਿਹੜੇ ਆ ਨਾ ਉਹਨਾਂ ਨੂੰ ਲਿਆ ਕੇ ਬਿਠਾ ਕੇ ਕੋਈ 4 ਪੈਸੇ ਦਿੱਤੇ ਹੋਣੇ ਉਹਨਾਂ ਨੂੰ। ਹਾਂ ਅਤੇ ਉਹ ਵੀ ਅੱਗੋਂ ਜਿਹੜਾ ਨਾ ਥੀਏਟਰ ਵਾਲਾ ਮੈਂ ਤੁਹਾਨੂੰ ਮਿਲਾਨਾ ਕੜੀਆਂ ਮਿਲਾ ਕੇ ਦੱਸਦਾ ਵਾਂ ਕਿ ਕਿੱਥੋਂ ਆ ਰਿਹਾ ਕੰਮ ਆ ਨਸੀਮ ਵਿੱਕੀ ਜਿਹੜਾ ਇਹਨੂੰ ਲਿਆ ਕੇ ਬਿਠਾ ਕੇ ਅਤੇ ਤਰੀਫਾਂ ਮਾਈ ਆਪਣੀਆਂ ਕਰਵਾਈ ਜਾ ਰਹੀ ਮਾਈ ਦੀਆਂ ਤਰੀਫਾਂ ਕਰਵਾਈਆਂ ਜਾ ਰਹੀ। ਹੁਣ ਤੁਸੀਂ ਦੇਖੋ ਕਿ ਥੀਏਟਰ 'ਤੇ ਕਿਹਨੂੰ ਲਾਇਆ ਮਾਈ ਨੇ। ਜਿਹੜੀ ਜਾਂਦੀ ਹੈ ਥੀਏਟਰ 'ਤੇ ਉਹ ਜਾ ਕੇ ਡਾਂਸ ਵੀ ਗੰਦੇ ਡਾਂਸ ਚੈੱਕ ਕਰਦੀ ਹੈ, ਕੱਪੜੇ ਚੈੱਕ ਕਰਦੀ ਆ, ਉਹਨਾਂ ਦੇ ਮੇਕਅਪ ਚੈੱਕ ਕਰਦੀ, ਕਿੱਥੇ ਵੜ ਜਾਂਦੀ ਹੈ, ਕਦੀ ਬਾਥਰੂਮ 'ਚ ਵੜ ਜਾਂਦੀ ਹੈ, ਕਦੀ ਟੋਇਲਟ 'ਚ ਵੜ ਜਾਂਦੀ। ਆ ਪੋਲੇ ਮੂੰਹ ਵਾਲੀ ਅਜ਼ਮਾ ਪੋਲੀ ਜਿਹੜੀ ਹੈ ਉਹ ਅਜ਼ਮਾ ਪੋਲੀ ਦੇ ਥੱਲੇ ਸਾਰਾ ਥੀਏਟਰ। ਹੁਣ ਉਹ ਅਜ਼ਮਾ ਪੋਲੀ ਉਹ ਕਹਿ ਜਾ ਕੇ ਉਹਨੇ ਉੱਥੇ ਹੋਵੇ ਕਿ ਲਓ ਜੀ ਆਹ ਹੁਣ ਵੀਡੀਓ ਬਣਾਉਣੀ ਆ ਅਤੇ ਇੰਨੇ ਪੈਸੇ ਵੀ ਦਿਆਂਗੇ ਤੁਹਾਨੂੰ, ਇਹ ਵੀ ਦਿਆਂਗੇ ਅਤੇ ਉਹ ਵੀ ਦਿਆਂਗੇ ਅਤੇ ਜੇ ਨਹੀਂ ਤਾਂ ਫਿਰ ਤੁਹਾਨੂੰ ਇੱਥੋਂ ਵੀ ਚਲਤਾ ਕਰ ਦਿਆਂਗੇ। ਹਾਂ ਕਿਉਂਕਿ ਥੀਏਟਰ ਸਾਰਾ ਉਹਦੇ ਥੱਲੇ ਆ। ਉਹ ਥੀਏਟਰ ਦੇ ਫਨਕਾਰ ਹੁਣ ਦੇਖ ਲਓ ਨਿਕਲ ਕੇ ਆ ਰਹੇ ਆ और आके वो की कह रहे आप ही सुन लो। अस्सलाम वालेकुम जी, मैं हूं नसीम विक्की। मोहतरमा मरियम नवाज शरीफ साहिबा जिन्होंने पंजाब के लिए बहुत ज़्यादा कोशिशें की, पंजाब को साफ सुथरा बनाया और पंजाब के लिए ऐसी सहूलत लेकर आ रही है कि जो किसी के वहम कमान में भी नहीं। मैं खास तौर पे अपनी CM को मुबारकबाद पेश करता हूँ जिन्होंने अब इलेक्ट्रो बस का आगाज़ कर दिया हुआ है जो कि सरगोदा में, वज़ीराबाद में और लाहौर में कामयाबी से चल रही है। ये इलेक्ट्रो बस बैटरी पर चलती है। पहली बात इसका धुआं नहीं, ये सेहत के लिए मुज़र नहीं है और इसमें हमारे बुजुर्ग हजरात जो है वो उनके लिए बिल्कुल फ्री है, ख़वातीन के लिए फ्री है और बच्चों के लिए ये फ्री है। और वैसे आम आदमी के लिए भी इतना ज़्यादा किराया नहीं है, सिर्फ 20 रुपये में आप इसमें सफ़र कर सकते हैं। और इसके साथ साथ मैं मुबारकबाद पेश करता हूँ मिनिस्टर ट्रांसपोर्ट पंजाब को और ट्रांसपोर्ट कंपनी वालों को जिन्होंने CM के साथ शाना बशाना मिलकर उनका साथ दिया और आवाम की सहूलत के लिए इतना बड़ा आइडिया और ये बसें जो है वो चलाई है जिससे आवाम जो है वो मुस्तफीद हो सकती है। लावी नसीम विक्की बई लाख दी लानत है तेरे ते। अब भाई अब बगैरता इन्ना थोड़ा निकले वो इन्ना बगैरत ही हो गया तू जाके आ बगैरत झूठी माई दियां झूठियां तरीफा करन दिया हाँ ये तो उही गल हो गई जिमें
ਉਹ ਆਪਣਾ ਉਹ ਰੈਂਟ ਨਹੀਂ ਮਿਲਦਾ, ਰੈਂਟ ਸਟੂਡੀਓ, ਰੈਂਟ ਬੰਦਾ, ਰੈਂਟ ਕਾਰ ਤੇ ਰੈਂਟ ਨਸੀਮ ਵਿੱਕੀ। ਹਾਂ ਕਿ ਜਾ ਕੇ ਇਹਨੂੰ ਦਿਓ ਬਈ। ਹਰ ਕੋਈ ਚੀਜ਼ ਇੱਦਾਂ, ਕੋਈ ਸ਼ਾਦੀ ਵਿਆਹ ਤੇ ਤੈਨੂੰ ਬੰਦੇ ਬੁਲਾ ਲੈਂਦੇ ਆ, ਉੱਥੇ ਤੂੰ ਭਾਂਡ ਬਣ ਕੇ ਉਹਨਾਂ ਦੀਆਂ ਤਾਰੀਫਾਂ ਕਰ ਦੇਣਾ ਵਾ, ਚਲੋ ਉਹ ਤੇ ਚਲੋ ਹੱਸ ਮਜ਼ਾਕ ਦੇ ਵਿੱਚ ਆ ਜਾਂਦਾ, ਠੀਕ ਆ, ਕਿ ਉਹ ਤੇਰਾ ਕੰਮ ਵੀ ਆ, ਪ੍ਰੋਫੈਸ਼ਨ ਵੀ ਆ, ਕਿ ਜਾ ਕੇ ਤੂੰ ਸ਼ਾਦੀ ਤੇ ਜਾ ਕੇ ਕਿਸੇ ਦੀ ਸਾਲਗਿਰਾ ਦੇ ਮੌਕੇ ਤੇ ਜਾ ਕੇ ਜਾਂ ਕਿਤੇ ਹੋਰ ਕਿਤੇ ਸ਼ੋਅ ਜਾ ਕੇ ਤੂੰ ਆਪਣਾ ਚਲੋ ਦਾਲ ਰੋਟੀ ਕਮਾਨਾ ਵੇ, ਚਲੋ ਉਹ ਤੇ ਅੱਛੀ ਗੱਲ, ਉਹਦੇ ਤੇ ਕੋਈ ਤਨਕੀਦ ਨਹੀਂ। ਲੇਕਿਨ ਆ ਜਦੋਂ ਤੂੰ ਉਹੀ ਕੰਮ ਜਿਹੜਾ ਨਾ ਸ਼ੁਰੂ ਕਰ ਦਿੰਦਾ ਵਾ ਇਹ ਹਕੂਮਤੀ ਬੰਦਿਆਂ ਦੀਆਂ, ਲੋਕਾਂ ਦੀਆਂ ਤਾਰੀਫਾਂ ਕਰਨ ਦੇ ਵਿੱਚ, ਔਰ ਹਕੂਮਤੀ ਉਹ ਵੀ ਨਹੀਂ ਕਿ ਜਿਹੜੀ ਆਵਾਮ ਦਾ ਮੈਂਡੇਟ ਲੈ ਕੇ ਆਈ ਹੈ, ਨਹੀਂ, ਇਹ ਹਕੂਮਤ ਉਹ ਆ ਜਿਹੜੀ ਚੋਰੀ ਕਰਕੇ ਆਈ ਆ। ਇਹ ਚੋਰ ਹਕੂਮਤ ਆ। ਫਾਰਮ 47 ਵਾਲੀ ਉਹ ਭਈਆ ਮਾਈ ਫਾਰਮ 47 ਦੀ ਚੋਰੀ ਕਰਕੇ ਆਈ ਹੋਈ ਆ ਸੀਟ। ਇਹ ਤਾਂ ਹਾਰੀ ਹੋਈ ਆ, ਜਿੰਨੇ ਵੀ ਹਲਕਿਆਂ 'ਚੋਂ ਖੜੀ ਹੋਈ ਸਾਰਿਆਂ 'ਚੋਂ ਹਾਰੀ ਆ। ਹਾਰਨ ਤੋਂ ਬਾਅਦ ਵਜ਼ੀਰ ਆਲਾ ਕਿਵੇਂ ਬਣ ਲਿੱਤਾ? ਸਵਾਲ ਪੁੱਛੋ ਨਾ ਕਿ ਬਈ ਠੀਕ ਹੈ ਮਾਈ ਬੱਸਾਂ ਤੋਂ ਲਿਆਂਦੀਆਂ, ਲੇਕਿਨ ਇੱਥੇ ਤੈਨੂੰ ਬਿਠਾਇਆ ਕਿੰਨੇ? ਤੈਨੂੰ ਇਹ ਅਥਾਰਟੀ ਕਿੰਨੇ ਦਿੱਤੀ? ਹਾਂ, ਤੈਨੂੰ ਕਿੰਨੇ ਵਜ਼ੀਰ ਆਲਾ ਬਣਾਇਆ? ਆਵਾਮ ਨੇ ਤੇ ਵੋਟ ਤੈਨੂੰ ਪਾਇਆ ਨਹੀਂ। ਤੇਰੇ ਹਲਕੇ ਜਾ ਕੇ ਚੁੱਕ ਕੇ ਦੇਖੋ ਤੇ ਫਾਰਮ 45 ਤੇ ਤੂੰ ਹਾਰੀ ਹੈ, ਔਰ ਬੁਰੇ ਤਰੀਕੇ ਨਾਲ ਹਾਰੀ ਹੈ। ਇਹ ਵੀ ਹਾਰੀ, ਇਹਦਾ ਪਿਓ ਵੀ ਹਾਰਿਆ, ਇਹਦਾ ਚਾਚਾ ਵੀ ਹਾਰਿਆ, ਇਹਦਾ ਪੂਰਾ ਖਾਨਦਾਨ ਹਾਰਿਆ, ਇਹਦੀ ਪੂਰੀ ਪਾਰਟੀ ਹਾਰੀ ਹੋਈ ਆ। ਔਰ ਬਈ ਟੋਟਲ 17 ਸੀਟਾਂ ਨਾਲ ਦੀਆਂ ਯਾਰ, ਕੀ ਗੱਲ ਕਰਦੇ ਅੱਲਾ ਦੀ ਕਸਮ। ਔਰ ਆ ਕੇ ਤਾਰੀਫਾਂ ਕਰਨ ਦੇ ਬਈ। ਇਹ ਸਵਾਲ ਪੁੱਛੋ ਨਾ ਪਹਿਲੇ ਇਹਨਾਂ ਕੋ, ਸਵਾਲ ਪੁੱਛ ਕੇ ਹਾਂ ਇਹਦਾ ਜਵਾਬ ਲਵੋ, ਤੇ ਜੇ ਇਹ ਜਵਾਬ ਤੁਹਾਨੂੰ ਮੁਤਮਿਨ ਕਰ ਦੇ ਤੁਸੀਂ ਲੱਖ ਵਾਰੀ ਤਾਰੀਫਾਂ ਵੀ ਕਰੋ। ਹਾਂ ਬਈ ਜਿਹਦੀ ਜੜ ਹੀ ਗਲਤ ਆ, ਹਾਂ ਉਹ ਅੱਛਾ ਕੰਮ ਵੀ, ਉਹਦਾ ਕੀ ਅੱਛਾ ਕੰਮ ਹੋ ਸਕਦਾ ਕਿ ਉਹ ਆਵਾਮ ਦੀ ਜੇਬਾਂ ਤੋਂ ਕੱਢ ਕੇ ਪੈਸਾ ਜਿਹੜਾ ਨਾ ਆ ਇੱਦਾਂ ਦੇ ਪ੍ਰੋਜੈਕਟ ਸ਼ੁਰੂ ਕਰਦੀ ਪਈ ਆ, ਜਦ ਕਿ ਉਹਨੂੰ ਅਥਾਰਟੀ ਨਹੀਂ ਆ ਰਹੀ, ਉਹ ਹਾਰੀ ਹੋਈ ਆ। ਅੱਜ ਇਹਦਾ ਹਲਕਾ ਖੁੱਲ ਜਾਏ ਤੇ ਕਹਾਣੀ ਖਤਮ। ਸਭ ਨੂੰ ਪਤਾ ਕਿ ਬੰਦੂਕ ਦੇ ਜ਼ੋਰ ਤੇ ਮਾਈ ਭਾਈ ਇੱਥੇ ਲਿਆ, ਕਿਉਂਕਿ ਬਾਬਾ ਜੀ ਫਰਮਾਉਂਦੇ ਨੇ ਕਿ ਬੰਦੂਕ ਤੇ ਬੈਠੀ ਹੋਈ ਹੈ ਮਾਈ। ਮੈਂ ਬਾਬਾ ਜੀ ਕਿਹਦੀ ਬੰਦੂਕ? ਬਾਬਾ ਜੀ ਕਹਿੰਦੇ ਉਹ ਹੁਣ ਸਾਰਿਆਂ ਨੂੰ ਪਤਾ ਬੰਦੂਕ ਕਿਹਦੀ ਆ, ਤੇ ਕਿਹਦੀ ਬੰਦੂਕ ਤੇ ਚੜ੍ਹ ਕੇ ਮਾਈ ਹੁਕਮਰਾਨੀ ਕਰ ਰਹੀ ਆ। ਐਸੀ ਤੈਸੀ ਪੱਟ ਕੇ ਰੱਖੀ ਪਈ ਮਾਈ ਨੇ। ਹਾਂ ਤੇ ਇਹ ਆ ਕੇ ਜਿਹੜਾ ਨਾ ਵੱਡੇ ਬੁੱਲਾਂ ਵਾਲਾ ਬਗੈਰਤ ਜਿਹੜਾ ਹਾਂ ਇਹ ਲਾਂਤੀ ਕਿਰਦਾਰ ਜਿਹੜਾ ਨਾ ਇਹ ਆ ਕੇ ਤਾਰੀਫਾਂ ਕਰਨ ਡਿਆ ਕਿ ਜੀ ਬੱਲੇ ਜੀ ਬੱਲੇ। ਔਰ ਇੱਥੇ ਬਸ ਨਹੀਂ ਹੋਈ। ਹਾਂ ਇਸ ਤੋਂ ਅੱਗੇ ਇੱਕ ਹੋਰ ਮੈਂ ਵਾਕਈ ਹੈਰਾਨ ਰਹਿ ਗਿਆ। ਉਹ ਬੰਦਾ ਕੌਣ? ਇਫਤਖਾਰ ਠਾਕਰ। ਅੰਦਾਜ਼ਾ ਕਰੋ, ਇਫਤਖਾਰ ਠਾਕਰ ਆ ਕੇ ਤਾਰੀਫਾਂ ਦੇ ਫੁੱਲ ਬਣ ਰਿਹਾ ਮਾਈ ਦੇ, ਔਰ ਇਹਦੇ ਤਾਰੀਫਾਂ ਦੇ ਫੁੱਲ ਬਣ ਰਿਹਾ, ਔਰ ਜਿਹੜੀ ਦੂਜੀ ਕਰਪਟ ਹੁਕੂਮਤ ਆ ਉਹਦੀ ਬਦਤਰੀਫੀ ਕਰ ਰਿਹਾ, ਉਹ ਸਿੰਧ हुकूमत ਦੀ ਕਿ ਵੀ ਉਹ ਕਾਪੀ ਇਹਦੇ को सीखो, माई को सीखो। हाँ ਉਹ भैया एक दूजे को सिखा के ਇੱਥੇ ਪਹੁੰਚੇ, ਉਹ ਦੋਵੇਂ ਇੱਕੋ ਹੀ ਥਾਲੀ ਦੇ ਚੱਠੇ ਬੱਟੇ ਆ। ਉਹ ਸਿੰਧ 'ਚ ਉੱਦਾਂ ਫਾਰਮ 47 ਤੇ ਬੈਠੇ ਆ, ਇਹ ਪੰਜਾਬ 'ਚ ਫਾਰਮ 47 ਤੇ ਬੈਠੀ ਹੈ। ਆਵਾਮ ਦਾ ਮੈਂਡੇਟ ਤਾਂ ਕਿਸੇ ਕੋ ਵੀ ਨਹੀਂ। ਉਹ ਕਹੀ ਜਾ ਰਿਹਾ ਕਿ ਵੀ ਉਹਨਾਂ को सीखो। हाँ और इफ्तिखार ठाकुर ਤੇ ਮੈਨੂੰ ਬੜਾ ਅਫਸੋਸ ਹੋਇਆ, ਯਕੀਨ ਕਰੋ ਕਿ ਬਈ ਬੜਾ ਸਸਤਾ ਵਿਕਿਆ, ਬਹੁਤ ਸਸਤਾ ਵਿਕਿਆ ਬਈ। ਇਫਤਖਾਰ ਠਾਕਰ ਦੀ ਇੱਜ਼ਤ ਬਹੁਤ ਸੀ। हाँ क्योंकि परसनली ये अच्छा बंदा भाई, डाउन टू अर्थ बंदा, गुड बंदा। हाँ जी, और इन्हें तुसी देखा होगा बड़े जरा ना वो हज ते भी जाता, उमरे ते भी जाता माशाल्लाह, और नाल लोकां नूं भी लैके जाता, और गल्लां भी सुनो, मज़ा आंदा सुन के यार। अच्छा बंदा, लेकिन अच्छा बंदा इस गंदगी च डिग गया जाके, ये अफसोस आ। हाँ इहदे ते मैनूं गुस्सा नहीं गा, इफ्तिखार ठाकुर ते मैनूं बिल्कुल गुस्सा नहीं गा। इहदे ते मैनूं अफसोस आ कि भाई तू भी बह गया इस गंगा दे विच। ਉਹ ਵੀ ਜ਼ਿਆਦਾ ਤੋਂ ਜ਼ਿਆਦਾ ਕੀ ਤੈਨੂੰ ਡਰਾਮਾ ਨਹੀਂ ਕਰਨ ਦੇਣਗੇ ਉੱਥੇ ਹੈ। ਲੇਕਿਨ ਆ ਤੂੰ ਝੂਠ ਆ ਕੇ ਤੇਰੇ ਕੋਲ ਬੁਲਵਾਣਾ, ਤੂੰ ਝੂਠ ਬੋਲਿਆ ਆ ਕੇ ਇੱਥੇ ਬਹਿ ਕੇ। ਝੂਠ ਐਸੇ ਕਰਕੇ ਮੈਂ ਕਹੀ ਜਾਣਾ ਵਾ ਕਿ ਬਈ ਉਹਦੀ ਅਥਾਰਟੀ ਨਹੀਂ ਆ, ਉਹ ਹਾਰੀ ਹੋਈ ਆ। ਫਾਰਮ 47 ਸਾਰਾ ਮੁਲਕ ਜਾਣਦਾ, ਸਾਰੀ ਦੁਨੀਆ ਜਾਣਦੀ ਆ ਕਿ ਇਹ ਇਸ ਕਾਬਿਲ ਹੀ ਨਹੀਂ ਕਿ ਵਜ਼ੀਰ ਆਲਾ ਦੀ ਸੀਟ ਤੇ ਬਹਿ ਸਕੇ। ਹਾਰੀ ਹੋਈ ਆ। ਅੱਜ ਮਹਿਰ ਸ਼ਰਾਫਤ ਦਾ ਹਲਕਾ ਖੋਲ ਦਿਓ ਅੱਜ। ਹਾਂਜੀ ਉਹਦਾ ਰਿਜ਼ਲਟ ਟੀਵੀ ਤੇ ਵੀ ਚੱਲ ਪਿਆ ਸੀਗਾ ਕਿ ਬਈ ਇਹ ਮਾਈ ਹਾਰੀ ਹੋਈ ਹੈ, ਬੁਰੀ ਤਰੀਕੇ ਨਾਲ ਹਾਰੀ ਹੋਈ ਹੈ। ਉਹਨੂੰ ਜਿਤਵਾ ਕੇ ਉੱਥੋਂ ਜਨਾਬ ਆ ਵਜ਼ੀਰ ਆਲਾ ਉੱਥੇ ਲਾ ਦਿੱਤਾ। ਬਈ ਇਹ ਪੁੱਛੋ ਨਾ ਸਵਾਲ ਉਹਦੇ ਕੋਲ। ਲੇਕਿਨ ਬਈ ਬਹੁਤ ਅਫਸੋਸ ਦੀ ਗੱਲ ਆ ਕਿ ਇਫਤਖਾਰ ਠਾਕਰ ਜਿਹੜਾ ਨਾ, ਹਾਂ ਉਹਦੇ ਮੂੰਹ ਤੋਂ ਆ ਝੂਠਿਆਂ ਦੀ, ਆ ਕਰਪਟ ਲੋਕਾਂ ਦੀ, ਆ ਜਾਲੀ ਜਿਹੜਾ ਮੈਂਡੇਟ ਚੋਰੀ ਕਰਕੇ ਆਏ ਬੈਠੇ, ਉਹਨਾਂ ਦੀਆਂ ਤਾਰੀਫਾਂ ਨਿਕਲ ਰਹੀਆਂ। ਸੁਣ ਲਓ, ਦੇਖ ਲਓ ਕੀ ਕਹਿ ਰਿਹਾ। अस्सलाम वालेकुम, मैं हूं आपका अपना इफ्तिखार ठाकुर। मैं मोहतरमा मरियम नवाज साहब सीएम पंजाब का बहुत ही शुक्रगुजार हूं कि उन्होंने
ग्रीन बस को पंजाब के अंदर लॉन्च किया है और ये बहुत अच्छी काविश है, क्योंकि इसमें मेरे मुल्क के सीनियर सिटीज़न, बच्चे और मेरी ख़वातीन, मेरी बहनें और बेटियां आरामदेह सफ़र भी कर सकेंगी और फ्री सफ़र भी कर सकेंगी, पूरी इज़्ज़त और एहतराम के साथ। हम पूरी दुनिया में जाते हैं, हमने देखा है कि पूरी दुनिया के अंदर सीनियर सिटीज़न बच्चों को और ख़वातीन को किस कदर प्रोटेक्शन दी जाती है ट्रैवलिंग के अंदर, और ये पहली दफ़ा पंजाब में होने जा रहा है ग्रीन बस सर्विस के ज़रिए। मुझे लगता है कि बाकी सूबों को भी इसके ऊपर अमल करना चाहिए, क्योंकि पाकिस्तान के अंदर कराची जैसा शहर जहाँ बड़ी ट्रैफिक मौजूद होती है, मेरे बड़े बुज़ुर्ग, बच्चों को और ख़वातीन को बड़ी तकलीफ़ें बर्दाश्त करनी पड़ती हैं। मुझे लगता है कि सिंध गवर्नमेंट को इसकी कॉपी करनी चाहिए। इसी तरह इस्लामाबाद के अंदर और बाकी सूबों के अंदर भी ये सिलसिला होना चाहिए। मैं मोहतरमा मरियम नवाज साहिबा सीएम पंजाब साहिबा का बहुत शुक्रगुजार हूँ कि एक बहुत ही अच्छा कदम उन्होंने उठाया। ਹੁਣ ਅੰਦਾਜ਼ਾ ਕਰ ਲਓ ਆਪੇ। ਹੁਣ ਇਹਦੀ ਗੱਲ ਸੁਣੋ ਤੇ ਇਹ ਬੜਾ ਤਲਕੀਨ ਕਰ ਰਿਹਾ ਹੁੰਦਾ ਕਿ ਰਿਜ਼ਕ ਹਲਾਲ ਕਮਾਓ, ਹਾਂਜੀ ਹੱਕ ਸੱਚ ਦਾ ਜਿਹੜਾ ਨਾ ਉਹ ਬੋਲੋ। ਬਈ ਇੱਥੇ ਤਾਂ ਸਾਰਾ ਕੁਝ ਤੂੰ ਆਪਣੇ ਆਪ ਨਫੀ ਕਰ ਗਿਆ ਆ ਕੇ ਵੀ। ਹਾਂ ਐਡਾ ਤੂੰ ਚਲਾਕ ਤੋਤਾ, ਇੱਥੇ ਆ ਕੇ ਰੁੜ ਗਿਆ। ਹਾਂ ਜਿੱਥੇ ਤੈਨੂੰ ਨਜ਼ਰ ਆਈ ਕੋਈ ਚਾਰ ਛਿੱਲੜ ਨਜ਼ਰ ਆਏ ਹੈ, ਜੇ ਇਹਨੇ ਲਏ ਆ ਤਾਂ ਕਿੰਨੇ ਕੁ ਲਏ ਹੋਣੇ ਆ ਯਾਰ ਆ ਝੂਠ ਬੋਲਣ ਦੇ। ਜੇ ਕੋਈ ਪ੍ਰੈਸ਼ਰ ਲਿਆ ਤਾਂ ਕਿਉਂ ਲਿਆ ਪ੍ਰੈਸ਼ਰ? ਹਾਂ ਬਈ ਤੇਰੀਆਂ ਕਿੱਥੇ ਗਈਆਂ ਗੱਲਾਂ ਉਹ ਹੱਕ ਸੱਚ ਵਾਲੀਆਂ ਕਿ ਜੋ ਆ ਚੋਰਾਂ ਲੁਟੇਰਿਆਂ ਨਾਲ ਤੂੰ ਜਾ ਕੇ ਖੜਾ ਹੋ ਗਿਆ, ਇਹਨਾਂ ਦੀਆਂ ਤੂੰ ਤਾਰੀਫਾਂ ਕਰਨ ਡਿਆ, ਉਹ ਵੀ ਜ਼ਬਰਦਸਤੀ। ਪਤਾ ਸਾਨੂੰ ਵੀ ਆ ਪ੍ਰੈਸ਼ਰ ਵੀ ਹੋਣਾ। ਕਈ ਤਾਂ ਪ੍ਰੈਸ਼ਰ ਉਹ ਜਿਹੜਾ ਬੁੱਲਟ ਨਹੀਂ ਗਾ ਨਸੀਮ ਵਿੱਕੀ, ਉਹਦੇ 'ਤੇ ਮੈਨੂੰ ਨਹੀਂ ਲੱਗਦਾ ਪ੍ਰੈਸ਼ਰ। ਹਾਂ ਉਹਨੇ ਤਾਂ ਪੈਸੇ ਫੜੇ ਹੋਣੇ ਨੇ। ਉਹ ਜਿੱਦਾਂ ਉਹ ਫੜਦਾ ਐਡਵਰਟਾਈਜ਼, ਫਨਕਾਰ ਇੱਦਾਂ ਹੀ ਹੁੰਦੇ ਆ ਨਾ, ਫਨਕਾਰਾਂ ਦੀ ਕੀਮਤ ਹੁੰਦੀ ਹੈ। ਕੀਮਤ ਦਿਓ, ਉਹਨਾਂ ਕੋਲ ਐਕਟਿੰਗ ਕਰਵਾ ਲਓ। ਆ ਐਕਟਿੰਗ ਕਰ ਰਿਹਾ ਉੱਥੇ ਬੈਠਾ ਸਟੇਜ ਡਾਂਸਰ ਜਿਹੜਾ ਨਸੀਮ ਵਿੱਕੀ, ਆ ਐਕਟਿੰਗ ਕਰ ਰਿਹਾ। ਆ ਹੁਣ ਇਫਤਖਾਰ ਠਾਕਰ ਜਿਹੜਾ ਨਾ, ਅੱਜ ਤੇ ਮੈਨੂੰ ਯਕੀਨ ਕਰੋ ਆ ਇਫਤਖਾਰ ਚੌਧਰੀ ਲੱਗਾ, ਉਹ ਕਾਣਾ ਦਜਾਲ ਨਹੀਂ ਹੁੰਦਾ ਜਿਹੜਾ, ਮੁੱਛਾਂ ਵੀ ਉਹਦੇ ਵਰਗੀਆਂ ਆਉਂਦੀਆਂ। ਹਾਂ ਸਿਹਤ ਜ਼ਰਾ ਮਾੜੀ ਆ ਲੇਕਿਨ ਹੈ ਉੱਦਾਂ ਦਾ। ਅੱਜ ਤੇ ਤੂੰ ਯਾਰ ਦਿਲ ਹੀ ਤੋੜ ਦਿੱਤਾ। ਅੱਜ ਤੇ ਤੂੰ ਇਫਤਖਾਰ ਚੌਧਰੀ ਵਾਲਾ ਕੰਮ ਕੀਤਾ ਜਿਹੜਾ ਉਹਨੇ ਕੀਤਾ ਸੀਗਾ ਕਿ ਕੌਮ ਨੂੰ ਖਾਬ ਦਿਖਾਏ ਉਹਨੇ, ਹਾਂਜੀ ਕਿ ਰਿਆਸਤ ਹੋ ਗਈ ਮਾਂ ਕੇ ਜੈਸੀ, ਇਹ ਉਹ ਫਲਾਣਾ ਟਿੰਗੜਾ। ਤੇ ਆ ਕੇ ਆਪਣਾ ਉਹ ਜਿਹੜੇ ਆਪਣੇ ਪੁੱਤਰ ਦੀ ਕਰਪਸ਼ਨ ਸੀ ਉਹਨੂੰ ਬੰਨੇ ਲਾ ਕੇ ਤੇ ਬੇੜਾ ਗਰਕ ਕਰਕੇ ਤੇ ਟੁਰ ਗਿਆ। ਲਾਂਤੀ ਕਿਰਦਾਰ, ਐਡਾ ਵੱਡਾ ਬਗੈਰਤ ਰਾਮਜ਼ਾਦਾ। ਅੱਜ ਤੇ ਤੂੰ ਉਹੀ ਲੱਗਿਆ ਠਾਕਰ। ਆ ਕਾਹਦਾ ਤੂੰ ਠਾਕਰ ਆ ਯਾਰ? ਤੂੰ ਜਾ ਕੇ ਮਾਈ ਦੀ ਗੋਦੀ 'ਚ ਬਹਿ ਗਿਆ। ਹਾਂ ਬਾਬਾ ਜੀ ਕਹਿੰਦੇ ਯਾਰ ਗੋਦੀ 'ਚ ਨਹੀਂ ਬੈਠਣਾ। ਮੈਂ ਕਿਹਾ ਬਾਬਾ ਜੀ ਇੱਕੋ ਹੀ ਗੱਲ ਹੋ ਗਈ, ਜਿੱਦਾਂ ਦੀਆਂ ਤਾਰੀਫਾਂ ਕਰਨ ਡਿਆ, ਫੁੱਲ ਬੰਨਣ ਡਿਆ, ਇਹ ਗੋਦੀ 'ਚ ਹੀ ਬੈਠਾ ਹੋ ਗਿਆ। ਬਾਬਾ ਜੀ ਕਹਿੰਦੇ ਆ ਚਲੋ ਫਨਕਾਰ ਲੋਕ ਨੇ, ਆ ਚੱਲ ਛੱਡ ਯਾਰ, ਇਹਨਾਂ 'ਤੇ ਗੁੱਸਾ ਨਹੀਂ ਕਰੀਦਾ। ਉਹ ਮਜਬੂਰ ਲੋਕ ਨੇ, ਉਹਨਾਂ ਨੂੰ ਕਿਹਾ ਹੋਣਾ ਦਬਕਾ ਮਾਰ ਕੇ ਉਹਨੇ ਪੋਲੇ ਦੇ ਮੂੰਹ ਵਾਲੀ ਨੇ। ਹਾਂ ਤੇ ਉਹ ਆ ਗਏ ਹੋਣੇ ਚੁੱਪ ਕਰਕੇ। ਮੈਂ ਕਿਹਾ ਬਾਬਾ ਜੀ ਇਹੀ ਤਾਂ ਟਾਈਮ ਹੁੰਦਾ ਡਟਣ ਦਾ, ਇਹੀ ਤਾਂ ਟਾਈਮ ਹੁੰਦਾ ਕਿ ਬਈ ਹੱਕ ਸੱਚ 'ਤੇ ਅਸੀਂ ਖੜ੍ਹੇ ਹਾਂ। ਹਾਂ ਅਸੀਂ ਨਹੀਂ ਕਰਨੀਆਂ ਝੂਠੀਆਂ ਤਾਰੀਫਾਂ ਇਹੋ ਜਿਹੀਆਂ, ਨਾ ਪੈਸੇ ਲੈ ਕੇ ਨਾ ਵੈਸੇ ਖੜ੍ਹੇ ਹੁੰਦੇ ਨਾ ਤੇ ਫਿਰ ਮਜ਼ਾ ਆਉਂਦਾ। ਫਿਰ ਕਹਿੰਦਾ ਬੰਦਾ ਕਿ ਯਾਰ ਵਾਕਈ ਬਈ ਆਹ ਕਾਹਦੀ ਫਨਕਾਰੀ ਹੈ ਵੀ। ਫਨਕਾਰੀਆਂ ਤੁਸੀਂ ਜਿਹੜਾ ਨਾ ਆਵਾਮ ਨਾਲ ਕੌਮ ਨਾਲ ਹੀ ਫਨਕਾਰੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਬਾਕੀ ਰਹੀ ਪੋਲੇ ਜੇ ਮੂੰਹ ਵਾਲੀ ਦੀ ਗੱਲ, ਉਹਨੇ ਤਾਂ ਕੰਮ ਹੀ ਉਹਨੂੰ ਤਾਂ ਰੱਖੇ ਹੀ ਐਸੇ ਕਰਕੇ ਕਿ ਉਹਨੇ ਬੰਦੇ ਘੇਰਨੇ ਆ। ਔਰ ਇਹ ਬਸ ਨਹੀਂ ਗਈ, ਹੁਣ ਤੁਸੀਂ ਦੇਖੋਗੇ ਹੋਰ ਆਹਿਸਤਾ ਆਹਿਸਤਾ ਬੜੇ ਬੜੇ ਫਨਕਾਰ। ਇੱਕ ਹੋਰ ਆਏਗਾ ਬੰਦਾ, ਇਹ ਮੇਰੇ ਕੋਲ ਅੱਜ ਲਿਖ ਲਓ ਤੁਸੀਂ, ਉਹ ਆ ਕੇ ਲਾਜ਼ਮੀ ਤਾਰੀਫਾਂ ਕਰੇਗਾ। ਹੁਣ ਤੁਸੀਂ ਪਹੁੰਚ ਗਏ ਹੋਵੋਗੇ ਉੱਥੇ, ਮੈਂ ਕਿਹਦੀ ਗੱਲ ਕਰ ਰਿਹਾ। ਮੈਂ ਜੇ ਨਹੀਂ ਪਹੁੰਚਿਆ ਤਾਂ ਚਲੋ ਮੈਂ ਦੱਸ ਦਿੰਦਾ ਵਾਂ। ਮੈਂ ਗੱਲ ਕਰ ਰਿਹਾ ਉਹਦੀ, ਉਹ ਨਹੀਂ ਵੱਡੇ ਮੂੰਹ ਵਾਲਾ ਸੇਲਾ ਮੈਂ। ਹਾਂ ਇਹ ਬਗੈਰਤ ਪਟਵਾਰੀ। ਹਾਂ ਇਹ ਕਿੱਦਾਂ ਹੋ ਸਕਦਾ ਕਿ ਪਟਵਾਰ ਬਣਾ ਚੱਲ ਰਿਹਾ ਹੈ ਔਰ ਉਹਦੇ 'ਚ ਆ ਪਟਵਾਰੀ ਨਾ ਆਏ ਵੱਡੇ ਮੂੰਹ ਵਾਲਾ। ਇਹ ਆਏਗਾ ਆਪਣਾ ਵੱਡਾ ਮੂੰਹ ਲੈ ਕੇ ਆਏਗਾ और मुंह खोल के दसेगा। देखो कितना अच्छा काम कर रही है माई, अड्डा बेगैरत आदमी। हाँ वैसे एक्टर अच्छा हुआ, हाँ कोई नहीं, लेकिन पटवारी है ता करके ਇਹਦੀ ਕਲਾਸ ਲੱਗ ਜਾਂਦੀ ਹੈ। और आएगा देखना ਤੁਸੀਂ आएगा। बाकी पहले ना ਉਹਨੂੰ ਪਹਿਲੇ ਨਹੀਂ ਲਾਂਚ ਕੀਤਾ। ਕਿਉਂ? ਇੱਕ ਤਾਂ ਉਹਦਾ ਮੂੰਹ ਬਹੁਤ ਵੱਡਾ, ਲੋਕ ਕਹਿੰਦੇ ਡਰ ਜਾਣਾ ਯਾਰ ਆ ਬੇਗੈਰਤ। ਬਾਬਾ ਜੀ ਕਹਿੰਦੇ ਯਾਰ ਮੂੰਹ ਤਾਂ ਤੇਰਾ ਵੀ ਬੜਾ ਵੱਡਾ। मैं बाबा जी मैंने फिल्टर लाना पैना मुँह छोटा। बाबा जी कहते आ फिल्टर एक्सरसाइज ना करी, डाइटिंग ना करी कि वजन घट कर मुँह घट कर, फिल्टर ला दी। मैं कहा बाबा जी फिल्टरों का जमाना, फिल्टर लाओ तो हिसाब किताब। माई देखो किन्ने फिल्टर ला के उत्थे आई। हालांकि माई मेकअप मुकअप करके बड़ा जरा ना टोए टिब्बे भर के प्लास्टिक सर्जरी के बावजूद भी आ जी चमकती दमकती तुहानू नज़र आ रही है ना, ओए ओए ये सारा कमाल है फिल्टरों का। असल च इदा नहीं कि इन्नी चमक इदा नहीं माई दियाँ।
ਬਾਬਾ ਜੀ ਕਹਿੰਦੇ ਤੈਨੂੰ ਕੀ ਪਤਾ, ਉਹ ਜਿਹੜੇ ਮਰੀ ਜਾ ਰਹੇ ਇਹਨਾਂ ਦੀ ਚਮਕ ਦੇਖ ਕੇ ਜਿਹੜੇ ਥੱਲੇ ਲੱਗੇ ਪਏ ਨੇ। ਮੈਂ ਕਹਿੰਦੀ ਬਾਬਾ ਜੀ ਐਡੇ ਵੀ ਥੱਲੇ ਨਹੀਂ, ਮਾਈ ਥੱਲੇ ਲੱਗੀ। ਬਾਬਾ ਜੀ ਕਹਿੰਦੇ ਚਲੋ ਉਹਨੂੰ ਕਰ ਲਓ ਥੱਲੇ ਉੱਤੇ ਜੋ ਵੀ ਹੈ ਸਾਥ। ਤੇ ਹੋਏ ਤਾਂ ਪਿਆ ਨਾ ਕੰਮ। ਹਾਂ ਸਰਜਰੀਆਂ ਨੇ ਕੰਮ ਕੀਤਾ ਵੀ ਆ, ਫਿਲਟਰਾਂ ਨੇ ਕੰਮ ਕੀਤਾ। ਹਾਂ ਤੇ ਮਾਈ ਸੋਹਣੀ ਲੱਗ ਰਹੀ। ਬਾਬਾ ਜੀ ਕਹਿੰਦੇ ਬਾਬਾ ਜੀ ਇਹ ਉਹਨੂੰ ਵੀ ਸੋਹਣੀ ਲੱਗ ਰਹੀ ਹੈ ਜਿਹਨੇ ਮਾਈ ਨੂੰ ਬਿਠਾਇਆ ਇੱਥੇ। ਹਾਂ ਇੱਦਾਂ ਦੇ ਕੰਮ ਜਿਹੜੇ ਨਾ ਉਹ ਹੋ ਰਹੇ ਆ ਸਾਰਾ ਹਿਸਾਬ ਕਿਤਾਬ। ਤੇ ਉਹ ਬਈ ਮੈਂ ਕੀ ਗੱਲ ਕਰ ਰਿਹਾ ਸੀ ਯਾਰ, ਮਾਈ ਯਾਰ ਗੱਡੀ ਚੱਲ ਪਈ ਹੈ। ਹਾਂ ਮੈਂ ਗੱਲ ਕਰ ਰਿਹਾ ਸੀ ਇਹਦੀ ਆਪਣਾ ਇਹਨਾਂ ਚਵਲਾਂ ਦੀ, ਇਹਨਾਂ ਬਗੈਰਤਾਂ ਦੀ। ਹਾਂਜੀ ਕਿ ਕਿੱਥੋਂ ਸ਼ੁਰੂ ਹੋਈ ਸੀ? ਅੱਗੇ ਅੱਜ ਇਫਤਾਰ ਚੌਧਰੀ ਵਾਲੀ ਗੱਲ ਕੀਤੀ ਇਹਨੇ। ਵੈਸੇ ਇਫਤਾਰ ਠਾਕੁਰ ਜਿਹੜਾ ਨਾ ਉਹ ਯਾਰ ਤੈਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਬਗੈਰਤਾ, ਬੇਸ਼ਰਮ ਆਦਮੀ, ਐਸਾ ਤੂੰ ਬੇਹਯਾ ਆਦਮੀ ਹੈ ਤੂੰ ਵੀ ਤੇ ਉਹ ਦੂਜਾ ਵੀ। ਤੇ ਉਹ ਬਸ ਹੁਣ ਆਇਆ ਕਿ ਆਇਆ, ਅਜ਼ੀਜ਼ੀ ਜੀ ਦੀ ਗੱਲ ਹੋ ਰਹੀ ਸੀ, ਅਜ਼ੀਜ਼ੀ ਵੀ ਆਏਗਾ, ਹੋਰ ਬੜੇ ਬੜੇ ਫਨਕਾਰ ਜਿਹੜੇ ਨਾ ਉਹ ਆ ਕੇ ਇੱਥੇ ਆਪ ਵੀ ਨੰਗੇ ਹੋਣਗੇ, ਆਪਣੇ ਮੂੰਹ ਵੀ ਨੰਗੇ ਕਰਨਗੇ। ਉਹ ਤੁਸੀਂ ਦੇਖ ਲੈਣਾ ਕਿ ਕੀ ਹਿਸਾਬ ਕਿਤਾਬ ਚੱਲਦਾ। ਬਾਬਾ ਜੀ ਕਹਿੰਦੇ ਨੇ ਖਿਲਾਰ ਇਹ ਇੰਨੇ ਸਾਰੇ ਲੋਕ ਆ ਰਹੇ ਆ, ਉਹ ਸਾਰੀ ਮਾਈ ਦੀਆਂ ਤਾਰੀਫਾਂ ਕਰ ਰਹੇ ਆ, ਜਾਂ ਫਿਰ ਉਹ ਜਿਹੜੇ ਕੋਈ ਟਰਾਂਸਪੋਰਟ ਦਾ ਕੋਈ ਮਿਨਿਸਟਰ ਆ ਉਹਦੀ ਵੀ ਕਰ ਰਹੇ ਆ। ਹਾਂ ਤੇ ਬਈ ਉਹ ਪੋਲੇ ਦੇ ਮੂੰਹ ਵਾਲੀ ਦੀ ਤਾਰੀਫ ਕੋਈ ਨਹੀਂ ਕਰ ਰਿਹਾ। ਮੈਂ ਬਾਬਾ ਜੀ ਉਹ ਫੜੇ ਜਾਣਗੇ ਨਾ ਫਿਰ, ਕਿਉਂਕਿ ਇਹਨਾਂ ਨੂੰ ਲੈ ਕੇ ਪੋਲੇ ਦੇ ਮੂੰਹ ਵਾਲੀ ਆ ਰਹੀ ਆ। ਜੇ ਉਹਦੀ ਤਾਰੀਫ ਸ਼ੁਰੂ ਕਰ ਦਿੱਤੀ ਹਾਂ ਤੇ ਉਹ ਫੜੀ ਜਾਏਗੀ ਕਿ ਬਈ ਆਹ ਤੇ ਜਿਹੜੀ ਲੈ ਕੇ ਆਈ ਆ ਇਹਨਾਂ ਨੂੰ ਘੇਰ ਕਰਾ ਕੇ ਉਹਦੀਆਂ ਵੀ ਤਾਰੀਫਾਂ ਵਿੱਚ ਹੋ ਗਈਆਂ। ਮਾਈ ਬਰਦਾਸ਼ਤ ਨਹੀਂ ਕਰਦੀ। ਹਾਂ ਕਿ ਮਾਈ ਦੀ ਤਾਰੀਫ ਹੋਵੇ ਨਾਲ ਨੁਕਰਾਨੀ ਦੀ ਵੀ ਹੋਵੇ। ਬਾਬਾ ਜੀ ਕਹਿੰਦੇ ਚਲੋ ਆ ਪੋਲੇ ਜੀ ਮਵਾਲੀ ਨੂੰ ਕਹੀ ਆ ਮੇਰੇ ਕੋਲ ਆਇਆ ਮੈਂ ਇਹਦੀ ਤਾਰੀਫ ਕਰ ਦਿਆਂਗਾ। ਮੈਂ ਕਿਹਾ ਬਾਬਾ ਜੀ ਉਹਨੇ ਪਹਿਲੇ ਹੀ ਤੁਹਾਡੇ 'ਤੇ ਇਲਜ਼ਾਮ ਲਾ ਦਿੱਤਾ। ਬਾਬਾ ਜੀ ਕਹਿੰਦੇ ਕੀ? ਮੈਂ ਕਿਹਾ ਬਾਬਾ ਜੀ ਉਹ ਕਿਤੇ ਪ੍ਰੋਗਰਾਮ 'ਚ ਬੈਠੀ ਕਹਿ ਰਹੀ ਸੀ ਕਿ ਬਾਬਾ ਜੀ ਦੇ ਠੁੱਲੂ। ਬਾਬਾ ਜੀ ਕਹਿੰਦੇ ਇਹਨੂੰ ਲਵੇ ਮੌਲਾ ਤੇਰਾ ਬੇੜਾ ਗਰਕ ਹੋ ਜਾਏ। ਉਹ ਸਾਰਿਆਂ ਨੇ ਦੱਸ ਦਿੱਤਾ। ਉਹ ਇਹ ਗੱਲਾਂ ਦੱਸਣ ਵਾਲੀਆਂ ਨਹੀਂ ਹੁੰਦੀਆਂ।